ਤਾਂ ਯੂਐਸ ਦੇ ਵਿੱਚ ਇਸ ਵਾਰ ਜਿਹੜੀਆਂ ਜੌਬ ਰਿਪੋਰਟ ਆ ਉਹ ਗੁੱਡ ਆਈ ਹੈਗੀ ਆ। ਸੋ ਜਿੰਨੀਆਂ ਕਿਆਸ ਰਹੀਆਂ ਸੋਚੀਆਂ ਜਾ ਰਹੀਆਂ ਸੀਗੀਆਂ ਵੀ ਜੌਬਸ ਜਾਂ ਇਕੋਨਮੀ ਦੇ ਵਿੱਚ ਕਾਫੀ ਜ਼ਿਆਦਾ ਘਾਟਾ ਹੋਊਗਾ ਜਾਂ ਇੱਦਾਂ ਹੋਊਗਾ। ਜੌਬ ਮਾਰਕੀਟ ਉੱਦਾਂ ਕਹਿੰਦੇ ਠੰਡੀ ਹੋਈ ਦੱਸੀ ਜਾਂਦੀ ਸੀ, ਪਰ ਸਤੰਬਰ ਮਹੀਨੇ ਦੇ ਵਿੱਚ ਜਿਹੜੇ ਕਹਿੰਦੇ ਵੀ ਹਾਇਰਿੰਗ ਆ ਉਹ ਕਾਫੀ ਵਧੀ ਹੈਗੀ ਆ। ਅਨਇੰਪਲੋਇਮੈਂਟ ਦੇ ਵਿੱਚ ਵੀ ਕਟੌਤੀ ਨਜ਼ਰ ਆਈ ਆ। 2,54,000 ਜੌਬਸ ਜਿਹੜੀਆਂ ਯੂਐਸ ਨੇ ਸਤੰਬਰ ਮਹੀਨੇ ਦੇ ਵਿੱਚ ਐਡ ਕੀਤੀਆਂ, ਜੋ ਕਿ ਕਿਆਸ ਰਹੀਆਂ ਤੋਂ ਕਾਫੀ ਜਿਹੜਾ ਉਹ ਜ਼ਿਆਦਾ ਸੀ। ਅਗਸਤ ਮਹੀਨੇ ਦਾ ਟੋਟਲ ਵੀ ਉਹਨਾਂ ਨੇ ਰਿਵਾਈਜ਼ ਜਿਹੜਾ ਕਰਕੇ ਉਸਨੂੰ ਵਧਾ ਦਿੱਤਾ ਹੈਗਾ ਆ। ਇਲੈਕਸ਼ਨ ਤੋਂ ਪਹਿਲਾਂ ਇਕੋਨਮੀ ਨੂੰ ਹੁਣ ਇਸੇ ਤਰੀਕੇ ਦੇ ਨਾਲ ਹੀ ਪੇਸ਼ ਜਿਹੜਾ ਉਹ ਕੀਤਾ ਜਾ ਰਿਹਾ ਆ। ਫੋਰਕਾਸਟਰਸ ਕਿਆਸ ਰਹੀਆਂ ਇਹ ਸੀਗੀਆਂ ਵੀ 1.5 ਲੱਖ ਨਵੀਆਂ ਜੌਬਸ ਜਿਹੜੀਆਂ ਆ ਉਹ ਐਡ ਹੋਣਗੀਆਂ ਸਤੰਬਰ ਮਹੀਨੇ ਦੇ ਵਿੱਚ, ਪਰ ਉਸ ਆંકੜੇ ਨੂੰ ਭੇਜਦੇ ਹੋਏ 2,54,000 ਜੌਬਸ ਜਿਹੜੀਆਂ ਆ ਉਹ ਐਡ ਹੋਈਆਂ ਆ। ਅਗਸਤ ਮਹੀਨੇ ਦੇ ਵਿੱਚ ਵੀ ਇਹਨਾਂ ਨੇ ਜਿਹੜਾ 17,000 ਹੋਰ ਆંકੜਾ ਉਸ ਦੇ ਵਿੱਚ ਐਡ ਕੀਤਾ ਆ, ਤੇ ਜੁਲਾਈ ਮਹੀਨੇ ਦੇ ਵਿੱਚ 55,000 ਹੋਰ ਜਿਹੜਾ ਆંકੜਾ ਐਡ ਜਿਹੜਾ ਉਹ ਕੀਤਾ ਆ। ਇਕੋਨੋਮਿਸਟ ਇਸ ਟਾਈਮ ਅਨਇੰਪਲੋਇਮੈਂਟ ਦੀ ਦਰ ਨੂੰ ਕਹਿੰਦੇ ਵੀ 4.1% ਦੇ ਉੱਤੇ ਜਿਹੜੀ ਦੱਸੀ ਜਾ ਰਹੀ ਹੈ। ਫੈਡਰਲ ਰਿਜ਼ਰਵ ਨੇ ਆਲਰੇਡੀ ਇੰਟਰਸਟ ਰੇਟ ਕੱਟਸ ਇੱਕ ਜਿਹੜਾ ਉਹ ਕੀਤਾ ਆ, ਤੇ 2 ਹੋਰ ਇੰਟਰਸਟ ਰੇਟ ਕੱਟਸ ਇਸ ਸਾਲ ਇਸ ਵਿੱਚ ਆ ਸਕਦੇ ਨੇ। ਸੋ ਇਹਦੇ ਨਾਲ ਦੇਖਣ ਵਾਲੀ ਗੱਲ ਹੋਊਗੀ ਵੀ ਕਿੱਦਾਂ ਜਿਹੜਾ ਉਹ ਰਹਿੰਦਾ ਹੈ। ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਰਿਪੋਰਟ ਕੀਤਾ ਇਸ ਹਫ਼ਤੇ ਦੇ ਵਿੱਚ ਜਿਹੜਾ ਹਾਇਰਿੰਗ ਰੇਟ ਆ ਪਿਛਲੇ ਮਹੀਨੇ ਵਿੱਚ ਜਿਹੜਾ ਕਿ ਵਧਿਆ, ਉਹ ਇਸ ਵੀਕ ਦੇ ਵਿੱਚ 3.3% ਜਿਹੜਾ ਉਹ ਡਿਕਲਾਈਨ ਹੋਇਆ ਹੈਗਾ ਆ। ਅਕਤੂਬਰ 2013 ਦੇ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜਿਹੜਾ ਉਹ ਪਹੁੰਚਿਆ ਹੈਗਾ ਆ। ਯੂਐਸ ਇਕੋਨਮੀ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਗ੍ਰੇਟ ਰਿਸੈਸ਼ਨ ਚੋਂ ਬਾਹਰ ਨਿਕਲਣੀ ਜਿਹੜੀ ਸ਼ੁਰੂ ਹੋ ਰਹੀ ਸੀ, ਤੇ ਇਸ ਵਾਰ ਪਿਛਲੇ ਹੁਣ 4 ਸਾਲ ਹੀ ਹੋ ਗਏ ਆ, 2020 ਤੋਂ ਜਦੋਂ ਤੋਂ ਕੋਵਿਡ ਆਇਆ ਸੀ ਉਸ ਤੋਂ ਬਾਅਦ ਸੀ ਵੀ ਰਿਸੈਸ਼ਨ ਆ ਜਾਣਾ। ਬਹੁਤ ਵਾਰੀ ਇਦਾਂ ਦੀਆਂ ਰਿਪੋਰਟਸ ਜਿਹੜੀਆਂ ਆਉਂਦੀਆਂ ਰਹੀਆਂ। ਸੋ ਕਈ ਮੰਨਦੇ ਆ ਵੀ ਆਪਾਂ ਰਿਸੈਸ਼ਨ 'ਚ ਆ, ਪਰ ਜੋ ਆંકੜੇ ਪੇਸ਼ ਕੀਤੇ ਜਾ ਰਹੇ ਆ ਉਸ ਦੇ ਵਿੱਚ ਰਿਸੈਸ਼ਨ ਜਿਹੜਾ ਉਹ ਅਜੇ ਨਜ਼ਰ ਨਹੀਂ ਆ ਰਿਹਾ ਹੈਗਾ। ਅਗਲੀ ਖਬਰ, ਡੌਕ ਵਰਕਰਸ ਯੂਨੀਅਨ ਜਿਹੜੇ ਆ ਉਹਨਾਂ ਨੇ ਆਪਣੀ ਸਟ੍ਰਾਈਕ ਜਨਵਰੀ 15 ਤੱਕ ਡਿਲੇ ਕਰ ਦਿੱਤੀ ਆ। ਕਹਿੰਦੇ ਵੀ ਅਸੀਂ ਨਵਾਂ ਕੰਟਰੈਕਟ ਜਿਹੜਾ ਉਹ ਨੈਗੋਸ਼ੀਏਟ ਕਰ ਰਹੇ ਹਾਂ। 45,000 ਦੇ ਕਰੀਬ ਸਟ੍ਰਾਈਕਿੰਗ ਯੂਐਸ ਡੌਕ ਵਰਕਰਸ ਜੋ ਈਸਟ ਤੇ ਗਲਫ ਕੋਸਟ ਦੇ ਵਿੱਚ ਪੋਰਟਸ ਵਾਲੇ ਜਿਹੜੇ ਹੈਗੇ ਆ ਉੱਥੇ ਕੰਮ ਕਰਦੇ ਆ, ਉਹ ਇਸ ਡੀਲ ਦੇ ਉੱਤੇ ਪਹੁੰਚ ਗਏ ਹੈਗੇ ਆ। ਇਹਦੇ ਨਾਲ ਕਾਫੀ ਹਫੜਾ ਦਫੜੀ ਮਚੀ ਸੀ, ਖਾਸ ਕਰਕੇ ਕਿਉਂਕਿ ਹੁਣ ਜਿਹੜਾ ਥੈਂਕਸ ਗਿਵਿੰਗ ਆਉਣੀ ਆ, ਕ੍ਰਿਸਮਸ ਆਉਣੀ ਆ, ਉਸ ਦੇ ਦੌਰਾਨ ਜਿਹੜਾ ਸਮਾਨ ਬਹੁਤ ਆਉਂਦਾ ਆ ਸਟੋਰਾਂ ਨੂੰ, ਤੇ ਉਹਦੇ ਤੇ ਕਾਫੀ ਵੱਡੀ ਪ੍ਰੋਬਲਮ ਹੋਣੀ ਸੀਗੀ। ਇੰਟਰਨੈਸ਼ਨਲ ਲੌਂਗ ਸ਼ੋਰਮੈਨਸ ਐਸੋਸੀਏਸ਼ਨ, ਇਹ ਜਿਹੜੀ ਯੂਨੀਅਨ ਆ ਇਹਨਾਂ ਦੀ, ਉਹਨਾਂ ਨੇ ਆਲਰੇਡੀ ਹੁਣ ਨੈਗੋਸ਼ੀਏਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ। ਪਰ ਹਾਲ ਦੀ ਘੜੀ ਜਿਹੜੇ 36 ਦੇ ਕਰੀਬ ਪੋਰਟਸ ਹੈਗੇ ਆ, ਮੇਨ ਤੋਂ ਲੈ ਕੇ ਟੈਕਸਸ ਤਾਈਂ ਜਿਹੜੇ ਯੂਨੀਅਨ ਨੇ ਸਟ੍ਰਾਈਕ ਕਰਨੀ ਸੀ ਉਸ ਨੂੰ ਡਿਲੇ ਕਰ ਦਿੱਤਾ ਹੈਗਾ।